ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 2 ਨਵੰਬਰ 2017 19 ਕੱਤਕ ਨਾਨਕ ਸ਼ਾਹੀ ਸਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਅੱਜ ਦੀ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਕਿ ਜਿਹੜੀ ਬਹੁਤ ਵੱਡੀ ਗੈਦਰਿੰਗ ਇਵੈਂਟ ਅਮਰੀਕਾ 'ਚ ਸਿੱਖਾਂ ਦੀ ਹੁੰਦੀ ਹੈ, ਯੂਬਾ ਸਿਟੀ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ, ਜਿਹੜਾ ਕਿ ਇਸ ਵੇਲੇ ਸਭ ਤੋਂ ਵੱਡਾ ਇਕੱਠ ਬਣ ਗਿਆ ਹੈ। 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਇਹਦੇ 'ਚ ਸ਼ਮੂਲੀਅਤ ਕਰਦੀਆਂ ਨੇ। ਔਰ ਜਿਵੇਂ ਨਿਊਯਾਰਕ ਜਾਂ ਵਾਸ਼ਿੰਗਟਨ ਪੈਰੇਡਸ, ਕਿਉਂਕਿ ਇਹ ਸ਼ਹਿਰਾਂ 'ਚ ਹੁੰਦੀਆਂ, ਪੈਰੇਡ ਰੂਟਸ 'ਤੇ ਹੀ ਹੁੰਦੀਆਂ ਅਤੇ 2-3 ਘੰਟੇ ਦੀ ਐਕਟੀਵਿਟੀ ਹੁੰਦੀ ਹੈ, ਪਰ ਯੂਬਾ ਸਿਟੀ ਦਾ ਜਿਹੜਾ ਇਹ ਇਕੱਠ ਹੈ ਉਹਨੂੰ ਇਲਾਕੇ ਦੇ ਵਿੱਚ ਕਹਿੰਦੇ ਵੀ ਯੂਬਾ ਸਿਟੀ ਦਾ ਮੇਲਾ ਹੈ ਜੀ। ਔਰ ਇਹ ਪਿਛਲੇ 34 ਸਾਲ ਤੋਂ ਲਗਾਤਾਰਤਾ ਨਾਲ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਔਰ ਲਗਭਗ 38 ਜੀ ਹਾਂ, ਔਰ ਲਗਭਗ ਇਹਨਾਂ ਸਾਰੇ ਸਮਿਆਂ 'ਚ ਹੀ, ਬੇਸ਼ੱਕ ਪਹਿਲਾਂ ਬਹੁਤ ਥੋੜ੍ਹੀ ਗਿਣਤੀ ਦੇ ਨਾਲ ਸ਼ੁਰੂ ਹੋਇਆ, ਹੁਣ 2 ਹਫ਼ਤੇ ਲਗਭਗ ਉੱਥੇ ਮੇਲੇ ਵਰਗਾ ਮਾਹੌਲ ਹੁੰਦਾ ਔਰ ਅਖੀਰਲੇ 3-4 ਦਿਨ ਤਾਂ ਤੁਹਾਨੂੰ ਇਵੇਂ ਲੱਗਦਾ ਕਿ ਵੀ ਤੁਸੀਂ ਜਿਵੇਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਆਏ ਹੋ। ਔਰ ਇਲਾਕੇ 'ਚ ਵੀ, ਹਾਲਾਂਕਿ ਯੂਬਾ ਸਿਟੀ ਸੈਂਟਰਲ ਵੈਲੀ 'ਚ ਔਰ ਐਗਰੀਕਲਚਰ ਬੈਲਟ ਹੈ, ਉਹਨਾਂ ਦੇ ਲਈ ਵੀ ਜਿਹੜਾ ਸਾਰੇ ਸਾਲ ਦਾ ਜੇ ਕੋਈ ਇੰਪੋਰਟੈਂਟ ਮੌਕਾ ਹੈ ਤਾਂ ਇਹੀ ਹੈ। ਫਿਰ ਬਾਕੀ ਸਾਰੇ ਦੀਆਂ ਹੀ ਉਹਨਾਂ ਨੇ ਵੀ ਗੱਲਾਂ ਕਰਨੀਆਂ ਹੁੰਦੀਆਂ ਨੇ, ਲੇਕਿਨ ਸੇਵਾ ਦਾ ਪੱਖ ਬਹੁਤ ਜ਼ਬਰਦਸਤ ਹੁੰਦਾ ਹੈ। ਥਾਂ ਲੰਗਰ, ਕਿਤੇ ਗੰਨੇ ਦਾ ਜੂਸ ਨਿਕਲ ਰਿਹਾ ਹੈ, ਕਿਤੇ ਗੋਲ ਗੱਪੇ ਕਿਤੇ ਔਰੰਜ ਦਾ ਜੂਸ। ਹਾਂ, ਸੋ ਹਰ ਤਰ੍ਹਾਂ ਦਾ, ਔਰ ਪੂਰਾ ਉੱਥੇ ਸ਼ਾਪਿੰਗ ਕੰਪਲੈਕਸ ਵੀ ਹੁੰਦਾ। ਬੀਬੀਆਂ ਤਾਂ ਸਭ ਤੋਂ ਜ਼ਿਆਦਾ ਖੁਸ਼ ਹੁੰਦੀਆਂ ਵੀ ਝੋਲੇ ਭਰ ਕੇ ਔਰ ਇਸ ਸਾਰਿਆਂ ਨੂੰ। ਲੇਕਿਨ ਸਾਡੇ ਲਈ ਇਹ ਇੱਕ ਉਤਸ਼ਾਹ ਵਾਲੀ ਗੱਲ ਹੈ ਕਿ ਉੱਥੇ ਜਿਹੜਾ ਕੌਮ ਦਾ ਇਕੱਠ ਵੀ ਹੁੰਦਾ ਔਰ ਜਿਹੜੀ ਸੁਰ ਹੈ ਉਹ ਖਾਲਿਸਤਾਨ ਦੀ ਹਾਵੀ ਹੁੰਦੀ ਹੈ। ਸ਼ੁੱਕਰਵਾਰ ਦੀ ਸ਼ਾਮ ਜਿਹੜੀ ਹੈ ਉਹ ਖਾਸ ਆਤਿਸ਼ਬਾਜ਼ੀ ਹੁੰਦੀ ਹੈ ਔਰ ਫਿਰ ਸੈਚਰਡੇ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ, ਸੈਮੀਨਾਰ, ਸ਼ਾਮ ਦਾ ਦੀਵਾਨ, ਪੰਥਕ ਇਕੱਠ ਹੁੰਦਾ ਹੈ ਔਰ 2-3 ਹਫ਼ਤੇ ਪਹਿਲਾਂ ਕਈ ਰਾਗੀ ਜੱਥੇ, ਕਥਾਵਾਚਕ ਦੂਸਰੇ ਉੱਥੇ ਜਿਹੜੇ ਨੇ ਮੌਜੂਦ ਹੁੰਦੇ ਨੇ ਔਰ ਐਤਵਾਰ ਫਿਰ ਬੜਾ ਸ਼ਾਨ ਦੇ ਨਾਲ, ਸੱਜ ਧੱਜ ਨਾਲ, ਜਿਹਦੇ 'ਚ ਉੱਤੋਂ ਜਹਾਜ਼ ਵੀ ਫੁੱਲ ਸੁੱਟਦੇ ਨੇ ਔਰ ਪੂਰੇ 50 ਤੋਂ ਜ਼ਿਆਦਾ ਫਲੋਟ ਹੁੰਦੇ ਨੇ ਤੇ ਬਹੁਤ ਸਾਰਿਆਂ ਨੇ ਸਾਲ ਪਹਿਲਾਂ ਹੀ ਪਲਾਨ ਕੀਤਾ ਹੁੰਦਾ ਹੈ। ਉਹਨਾਂ ਨੇ ਇਹ ਫੈਸਲਾ ਕੀਤਾ ਹੋਇਆ ਕਿ ਨਵੰਬਰ ਮਹੀਨੇ ਦਾ ਜਿਹੜਾ ਪਹਿਲਾ ਐਤਵਾਰ ਹੈ ਉਸ ਦਿਨ ਇਹ ਹੁੰਦਾ ਹੈ। ਸੋ ਸਾਲ ਦੇ ਕੈਲੰਡਰ ਤੇ ਹੀ ਪਹਿਲਾਂ ਹਰ ਇੱਕ ਨੇ ਲਿਖਿਆ ਹੁੰਦਾ। ਸੋ ਅਸੀਂ ਪਿਛਲੇ 5 ਸਾਲ ਤੋਂ ਸਾਡੀ ਜਿਹੜੀ ਹੈ, ਕਿਉਂਕਿ 15 ਦਸੰਬਰ ਨੂੰ 2012 ਨੂੰ ਅਸੀਂ ਟੀਵੀ 84 ਦੀ ਸ਼ੁਰੂਆਤ ਕੀਤੀ ਔਰ 4 ਸਾਲ ਉਸ ਤੋਂ ਬਾਅਦ 4 ਇਹ ਆਏ ਨੇ, ਐਤਕੀ ਚੌਥਾ ਹੋਏਗਾ। ਇਹਨੂੰ ਅਸੀਂ ਪੂਰਾ ਕਵਰ ਵੀ ਕਰਦੇ ਰਹੇ ਔਰ ਇਸ ਵਾਰ ਵੀ ਅਸੀਂ ਨਵੇਂ ਕੈਮਰਿਆਂ ਦੇ ਨਾਲ ਔਰ ਪੂਰੀ ਟੀਮ, ਸਾਡੇ ਆਲਮੋਸਟ 10 ਮੈਂਬਰਸ ਦਾ, ਜਿਹਦੇ 'ਚ ਕਰੂ ਵੀ ਤੇ ਵਲੰਟੀਅਰ ਵੀ, ਅਸੀਂ ਉੱਥੇ ਪਹੁੰਚ ਰਹੇ ਔਰ ਕੱਲ੍ਹ, ਕਿਉਂਕਿ ਅਸੀਂ ਸਵੇਰੇ ਫਲਾਈ ਕਰਨਾ ਹੈ, ਅਸੀਂ ਫਰਾਈਡੇ ਪਹੁੰਚ ਕੇ ਆਪਣਾ ਜਿਹੜਾ ਉੱਥੇ ਬੂਥ ਵੀ ਸੈੱਟ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਨਾਲ ਔਰ ਫਿਰ ਜਿੱਥੋਂ ਨਗਰ ਕੀਰਤਨ ਮਾਰਚ ਕਰਦਾ ਉਹਦੇ ਬਾਹਰ ਵੱਡਾ ਟੈਂਟ ਹੁੰਦਾ ਹੈ ਔਰ ਸਿਲੰਡਰਸ, ਬੈਲੂਨ
ਡਾਕਟਰ ਸਾਹਿਬ ਸਾਰਾ ਕੁਝ ਦੱਸਦਾ, ਫਿਰ ਲੋਕ ਕਿੱਦਾਂ ਦੇਖਣਗੇ ਸਾਰੇ ਜਣੇ ਸਾਨੂੰ ਲਾਈਵ ਹੈ? ਦੋਨੋਂ ਤਰ੍ਹਾਂ ਹੀ ਹੁੰਦਾ ਹੈ, ਉਹ ਦੇਖਣ ਨਹੀਂ ਡਾਕਟਰ ਸਾਹਿਬ ਬਸ ਕਰੋ ਹੁਣ ਤੇ ਸਾਰਾ ਕੁਝ ਦੱਸਦਾ ਹੁਣ। ਸੋ ਅਸੀਂ ਇਹ ਸਾਰਾ ਭੂਮਿਕਾ ਇਸ ਲਈ ਬਣਾਈ ਹੈ ਕਿ ਵੀ ਇਸ ਲਈ ਅਸੀਂ ਕੱਲ ਸ਼ਾਮ ਦਾ ਪ੍ਰੋਗਰਾਮ ਤੇ ਮੰਡੇ ਸਾਡੀ ਵਾਪਸੀ ਹੈ, 3 ਘੰਟੇ ਦਾ ਟਾਈਮ ਡਿਫਰੈਂਸ ਹੈ, ਸੋ ਅਸੀਂ ਮਿਡਨਾਈਟ ਹੀ ਪਹੁੰਚਣਾ ਜੀ। ਸੋ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਬੀਤੇ ਐਤਵਾਰ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਸੀ, ਜਿਹੜਾ ਕਿ ਬੜਾ ਆਈਡੀਅਲ ਪ੍ਰੋਗਰਾਮ ਸੀ ਜੀ, ਉਹ ਕੱਲ ਰਨ ਹੋਏਗਾ 8 ਵਜੇ ਤੋਂ 10:30 11 ਵਜੇ ਤੱਕ, ਜਿੰਨਾ ਵੀ ਉਸ ਦਾ ਟਾਈਮ ਹੈ ਜੀ। ਔਰ ਸੈਚਰਡੇ ਸੰਡੇ ਅਸੀਂ ਦੋਨੋਂ ਦਿਨ ਜਿਹੜਾ ਯੂਬਾ ਸਿਟੀ ਤੋਂ ਲਾਈਵ ਰਨ ਕਰਾਂਗੇ। ਹਾਲਾਂਕਿ ਮੌਸਮ ਉੱਥੇ ਬਾਰਿਸ਼ ਦਾ ਹੈ ਜੀ, ਕੋਈ ਇੰਟਰਪਸ਼ਨ ਵੀ ਹੋ ਸਕਦੀ ਹੈ, ਅਸੀਂ ਬੈਕਅਪ ਐਜ਼ ਏ ਬੈਕਅਪ ਰਿਕਾਰਡਿੰਗ ਵੀ ਕਰਾਂਗੇ, ਲੇਕਿਨ ਜਿਹੜੇ ਪ੍ਰੋਗਰਾਮ ਨੇ ਸੈਚਰਡੇ ਸੰਡੇ ਦੇ ਅਸੀਂ 19 ਫੈਸਿਲਿਟੀ ਇੱਥੇ ਵੀ ਸਾਡੇ ਕੋਲ ਹੈ, ਔਰ ਜਿਹੜੇ ਐਕਸਪਰਟ ਸਾਡੇ ਨਾਲ ਨੇ ਉਹਦੀ ਕੈਪੈਸਿਟੀ ਰੱਖਦੇ ਨੇ। ਵੀ ਹੋਪ ਕਿ ਵੀ ਐਵਰੀਥਿੰਗ ਗੋਜ਼ ਫਾਈਨ ਜੀ। ਸੋ ਮੰਡੇ ਵਾਲੇ ਤੇ ਫਿਰ ਅਸੀਂ ਦੇਖਾਂਗੇ ਕਿ ਇੱਕ ਵਰਜੀਨੀਆ 'ਚ ਪ੍ਰੋਗਰਾਮ ਪਿਛਲੇ ਦਿਨਾਂ 'ਚ ਹੋਇਆ ਸੀ, ਉਹਦੇ 'ਚ ਜਾਂ ਜੇ ਅਸੀਂ ਸੈਚਰਡੇ ਸੰਡੇ ਵਾਲੇ ਪ੍ਰੋਗਰਾਮ ਕੋਈ ਬੈਕਅਪ ਦੇ ਤੌਰ ਦੇ ਉੱਤੇ ਉਹਨਾਂ ਨੂੰ ਵੀ ਅਸੀਂ ਦਿਖਾ ਸਕਦੇ ਹਾਂ। ਸੋ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ 1 to 1 ਜਿਹੜਾ ਹੈ ਟਿਊਜ਼ਡੇ ਆਵਾਂਗੇ, ਪਰ ਉੱਥੋਂ ਉਹ ਸਾਨੂੰ ਦੇਖ ਸਕਦੇ ਨੇ ਜੀ। ਦੂਸਰਾ ਪਾਰਟ ਮੈਂ ਦੱਸਣਾ ਚਾਹੁੰਦਾ, ਪਿਛਲੇ ਦਿਨਾਂ 'ਚ ਇਤਿਹਾਸਕਾਰ ਔਰ ਐਨਾਲਿਸਟ ਅਜਮੇਰ ਸਿੰਘ ਹੋਰਾਂ ਨਾਲ ਜਿਹੜੀ ਗੱਲਬਾਤ TV 84 ਤੇ ਹੋਈ, ਉਸ ਨੂੰ ਸਾਡੇ ਦਰਸ਼ਕਾਂ ਨੇ ਬਹੁਤ ਸਰਾਹਿਆ, ਔਰ ਉਸ ਵੀਡੀਓ ਦੇ ਉੱਤੇ 21,000 ਤੋਂ ਜ਼ਿਆਦਾ ਵਿਊਅਰਸ ਨੇ, 277 ਸ਼ੇਅਰ ਨੇ ਔਰ 88 ਕਮੈਂਟ ਨੇ। ਵੈਰੀ ਨਾਈਸ। ਹੁਣ ਅਸੀਂ ਕਿਉਂਕਿ ਅੱਜ 2 ਨਵੰਬਰ ਦਾ ਦਿਨ ਹੈ, ਔਰ ਪਿਛਲੇ ਕੱਲ ਵੀ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਕੀਤਾ ਜੀ, ਔਰ ਉਸ ਦੇ ਵਿੱਚ ਅਸੀਂ ਇਹ ਮੈਂਸ਼ਨ ਕੀਤਾ ਸੀ ਕਿ ਕਿਵੇਂ NDP ਪਾਰਟੀ ਦੇ ਜਿਹੜੇ ਲੀਡਰ ਨੇ ਫੈਡਰਲ ਹਾਊਸ ਆਫ ਕਾਮਨਸ ਦੇ ਵਿੱਚ, ਉਹਨਾਂ ਨੇ ਕਿਵੇਂ ਆਪਣਾ ਜਿਹੜਾ ਹੈ ਦਿੱਤਾ ਇਹ ਸਾਰਿਆਂ ਨੂੰ, ਨਾ ਸਿਰਫ ਨਸਲਕੁਸ਼ੀ ਰੈਕਗਨਾਈਜ਼ ਕਰਨ ਵਾਲੀ ਗੱਲ ਹੈ, ਸਗੋਂ ਉਹਨਾਂ ਨੇ ਇਸ ਦੇ ਨਾਲ ਇਹ ਮੰਗ ਕੀਤੀ ਹੈ ਕਿ ਹਾਊਸ ਆਫ ਕਾਮਨਸ ਵੀ ਔਰ ਜਸਟਿਨ ਟਰੂਡੋ ਗਵਰਨਮੈਂਟ ਵੀ ਇਸ ਨੂੰ ਰੈਕਗਨਾਈਜ਼ ਕਰੇ ਜੀ। ਔਰ ਕਿਉਂਕਿ ਕੱਲ ਸਾਡੇ ਕੋਲ ਉਹੀ ਜਾਣਕਾਰੀ ਸੀ, ਅੱਜ ਸਾਨੂੰ ਕੈਨੇਡਾ ਤੋਂ ਸਾਡੇ ਵੀਰਾਂ ਨੇ ਕਮਿਊਨੀਕੇਟ ਕਰਕੇ ਹੋਰ ਵੀ ਬਰੀਫਿੰਗ ਕੀਤੀ ਕਿ ਉਹਨਾਂ ਨੇ ਕਿਹਾ ਵੀ ਕੈਨੇਡਾ ਦੀ ਸੰਸਦ 'ਚ ਜਿੱਥੇ NDP ਦੇ ਆਗੂ ਗਾਏ ਕੈਰਨ ਨੇ, ਜਿਨ੍ਹਾਂ ਨੇ ਕੱਲ ਆਪਣਾ ਦਿੱਤਾ ਹੈ, ਉੱਥੇ ਲਿਬਰਲ ਪਾਰਟੀ ਦੇ ਆਗੂ ਰਾਜ ਗਰੇਵਾਲ ਨੇ, ਤੇ BC ਵਿਧਾਨ ਸਭਾ 'ਚ NDP ਦੇ ਵਿਧਾਇਕ ਰਵੀ ਕਾੜੋ ਨੇ ਵੀ ਇਹ ਮੁੱਦਾ ਚੁੱਕਿਆ। ਇਸੇ ਤਰ੍ਹਾਂ ਲਿਬਰਲ ਮੈਂਬਰ ਪਾਰਲੀਮੈਂਟ ਪਾਰਟੀ ਦੇ ਰਣਦੀਪ ਸਿੰਘ ਸਰਾਏ ਨੇ ਪੋਸਟ ਪਾ ਕੇ ਜਿਹੜਾ ਉਹ ਉਹਨਾਂ ਨੇ ਆਪਣਾ ਦਰਦ ਬਿਆਨਿਆ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹ ਭਾਵੇਂ ਰੂਲਿੰਗ ਪਾਰਟੀ ਦੇ ਹੋਣ, ਜਿਵੇਂ ਲਿਬਰਲ ਪਾਰਟੀ ਦਾ ਅਸੀਂ ਜ਼ਿਕਰ ਕੀਤਾ, ਔਰ ਦੂਸਰਿਆਂ ਦੇ NDP ਔਰ ਕੰਜ਼ਰਵੇਟਿਵ ਪਾਰਟੀ ਦੇ ਹੋਣ, ਕੋਈ ਭਾਰਤ ਦੀ ਸੰਸਦ ਦੇ ਵਿੱਚ ਪਾਰਲੀਮੈਂਟ ਤਾਂ ਇਸ ਦਾ ਉਹਨਾਂ ਨੇ ਕੀ ਇਸ਼ੂ ਚੁੱਕਣਾ ਸੀ। ਇਸ ਦੇ ਉਲਟ ਈਵਨ ਪੰਜਾਬ ਅਸੈਂਬਲੀ ਦੇ ਵਿੱਚ, ਭਾਵੇਂ ਅਸੈਂਬਲੀ ਦਾ ਸੈਸ਼ਨ ਨਹੀਂ ਚੱਲ ਰਿਹਾ, ਲੇਕਿਨ ਇਹ ਐਕਸਪੈਕਟਡ ਹੁੰਦਾ ਹੈ ਕਿ ਇੰਨਾ ਵੱਡਾ ਦਰਦ ਜਿਹੜਾ ਹੈ, ਅਕਾਲੀਆਂ ਨੇ ਤਾਂ ਉਸ ਨੂੰ ਇੱਕ ਮੂਲ ਮੰਤਰ ਦਾ ਪਾਠ ਕਰਕੇ ਡਿਸਮਿਸ ਕਰ ਦਿੱਤਾ ਜੀ। ਲੇਕਿਨ ਸਭ ਤੋਂ ਮਾੜਾ ਵਰਤਾਰਾ ਜਿਹੜਾ ਹੈ ਇਸ ਵੇਲੇ, ਜਿਹੜਾ ਕਿ ਆਪਣੇ ਪੁਰਖਿਆਂ ਦੇ ਉਸ ਗੱਦਾਰ ਲਹੂ ਤੋਂ ਵੀ ਅੱਗੇ ਨੰਬਰ ਲਿਜਾ ਰਿਹਾ, ਆਲੇ ਦੀ ਔਲਾਦ ਅਮਰਿੰਦਰ ਸਿੰਘ, ਉਸ ਨੇ ਜਿਹੜਾ ਆਪਣਾ ਟਵੀਟ ਵੀ ਕੀਤਾ ਹੈ, ਔਰ ਆਪਣੇ ਉੱਪਰ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਸਟੈਂਪ ਦੇ ਥੱਲੇ ਅਫੀਸ਼ੀਅਲ ਉਹਨੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਹੈ ਜੀ। ਔਰ ਉਹਦੇ 'ਚ ਉਹਨੇ ਕਿਹਾ ਕਿ ਭਾਰਤ ਦੀ ਨਿਡਰ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਉਹਨਾਂ ਦੇ 33ਵੇਂ ਸ਼ਹੀਦੀ ਦਿਹਾੜੇ ਮੌਕੇ ਯਾਦ ਕਰਦੇ ਹਾਂ। ਇਹ ਕਹਿ ਕੇ ਫਿਰ ਉਹਨੇ ਕਿਹਾ, ਆਓ ਇਸ ਦਿਨ ਨਫ਼ਰਤ ਤੇ ਵੰਡ ਪਾਊ ਤਾਕਤਾਂ ਵਿਰੁੱਧ ਲੜਨ ਦਾ ਪ੍ਰਣ ਕਰੀਏ ਅਤੇ ਇਕਜੁੱਟਤਾ ਤੇ ਭਾਈਚਾਰੇ ਦੀ ਭਾਵਨਾ ਨਾਲ ਕੌਮੀ ਏਕਤਾ ਲਈ ਕੰਮ ਕਰਦਿਆਂ ਦੂਰਦਰਸ਼ੀ ਰਾਜਨੇਤਾ ਨੂੰ ਸ਼ਰਧਾਂਜਲੀ ਭੇਟ ਕਰੀਏ, ਜੋ ਦੁਨੀਆ ਭਰ ਦੀਆਂ ਲੱਖਾਂ ਔਰਤਾਂ ਨੂੰ ਨਿਰੰਤਰ ਪ੍ਰੇਰਿਤ ਕਰ ਰਹੇ ਹਨ। ਹੁਣ ਇੰਦਰਾ ਗਾਂਧੀ ਇਸ ਹਿੰਦੂਤਵੀ ਸ਼ੋ ਬॉय ਦੀਆਂ ਨਜ਼ਰਾਂ 'ਚ ਨਿਡਰ ਹੈ। ਉਹ ਜਿਹੜੀ ਹੈ ਉਹਦਾ ਸ਼ਹੀਦੀ ਦਿਹਾੜਾ 35ਵਾਂ, ਔਰ
ਇਹ ਜਿਹੜਾ ਜਿਸ ਨੇ ਨਫ਼ਰਤ ਦੇ ਸਹਾਰੇ ਸਿੱਖ ਜੈਨੋਸਾਈਡ ਕੀਤਾ ਉਹਨੂੰ ਇਹ ਕਹਿ ਰਿਹਾ ਕਿ ਜੀ ਉਹਦੀ ਅਗਵਾਈ 'ਚ ਨਫ਼ਰਤ ਔਰ ਇਹ ਜਿਹੜੀ ਵੰਡ ਪਾਊ ਤਾਕਤਾਂ ਨੇ ਉਹਨਾਂ ਵਿਰੁੱਧ ਲੜਨ ਦਾ ਪ੍ਰਣ ਕਰੀਏ। ਉਹਦੇ ਸ਼ਹੀਦੀ ਦਿਨ ਨੂੰ ਸੰਬੋਧਨ ਕਰਕੇ ਉਹਨੂੰ ਬਣਾ ਕੇ ਕਿ ਸ਼ਹੀਦੀ ਦਿਨ ਕਿ ਜੀ ਜਿਵੇਂ ਉਹ ਨਫ਼ਰਤ ਦੇ ਖਿਲਾਫ ਲੜੀ ਤੇ ਵੰਡ ਪਾਊ ਤਾਕਤਾਂ ਦੇ ਖਿਲਾਫ ਲੜੀ, ਫਿਰ ਉਹ ਇਕਜੁੱਟਤਾ ਤੇ ਭਾਈਚਾਰਾ, ਜਿਹਨੇ ਭਾਈਚਾਰਾ ਤੋੜਿਆ ਆਪਣੇ ਦੇਸ਼ ਦੇ ਲੋਕਾਂ ਨੂੰ ਟੈਂਕਾਂ ਤੋਪਾਂ ਦੇ ਨਾਲ ਜੂਨ 84 ਦੇ ਵਿੱਚ ਕਿਸ ਕਿਸਮ ਦਾ ਜਿਹੜਾ ਹੈ ਉਹ ਜ਼ੁਲਮ ਦਾ ਸ਼ਿਕਾਰ ਬਣਾਇਆ। ਔਰ ਫਿਰ ਉਹਨੂੰ ਕਹਿੰਦਾ ਹੈ ਕਿ ਵੀ ਇਹ ਦੂਰਦਰਸ਼ੀ ਰਾਜਨੇਤਾ ਕਿ ਜਿਹੜੀ ਬਹੁਤ ਫਾਰ ਸਾਈਟਡ ਸਟੇਟਸਮੈਨ ਉਹ ਔਰਤ, ਫਿਰ ਉਹਨੂੰ ਕਹਿੰਦਾ ਹੈ ਕਿ ਜਿਹੜਾ ਦੁਨੀਆ ਭਰ ਦੀਆਂ ਲੱਖਾਂ ਔਰਤਾਂ ਨੂੰ ਨਿਰੰਤਰ ਪ੍ਰੇਰਿਤ ਕਿ ਅੱਜ ਵੀ ਇੰਦਰਾ ਗਾਂਧੀ ਦੁਨੀਆ ਦੀਆਂ ਲੱਖਾਂ ਔਰਤਾਂ ਦੇ ਲਈ ਜਿਹੜੀ ਹੈ ਉਹ ਇੰਸਪੀਰੇਸ਼ਨ ਹੈ। ਹੁਣ ਇਸ ਆਲੇ ਦੀ ਔਲਾਦ ਲਈ ਜਿਹੜਾ ਕੀ ਸ਼ਬਦ ਕਿਹਾ ਜਾਏ, ਮੈਂ ਸਮਝਦਾ ਵੀ ਇਹ ਜਦੋਂ ਤੁਸੀਂ ਇਸ ਲੈਵਲ ਦੀਆਂ ਹੱਦ ਬੰਨੇ ਟੱਪ ਜਾਂਦੇ ਹੋ ਤੇ ਫਿਰ ਅਕਾਲ ਪੁਰਖ ਦਾ ਹੀ ਕਹਿਰ ਵਾਪਰਦਾ ਹੈ। ਲੇਕਿਨ ਇਸ ਟ੍ਰੇਟਰ ਨੇ ਜਿਹੜਾ ਹੈ ਉਹ ਬਿਲਕੁਲ ਹੀ ਹੱਦ ਬੰਨੇ ਟੱਪ ਦਿੱਤੇ ਨੇ ਔਰ ਕੋਈ ਲਫ਼ਜ਼ ਜਿਹੜਾ ਹੈ ਕੋਈ ਜਿਹੜੇ ਨਵੰਬਰ 84 ਚ ਹਜ਼ਾਰਾਂ ਲੋਕ ਜਿਹੜੇ ਨੇ ਭਾਰਤ ਭਰ ਦੇ ਵਿੱਚ ਖੋ ਕੇ ਮਾਰੇ ਗਏ। ਔਰ ਇਹ ਉਹੀ ਹੈ ਜਿਹੜਾ ਜਗਦੀਸ਼ ਟਾਈਟਲਰ ਨੂੰ ਵੀ ਡਿਫੈਂਡ ਕਰਦਾ ਸੀ ਜਦੋਂ ਉਹਦੇ ਖਿਲਾਫ ਆਵਾਜ਼ ਉੱਠੀ, ਉਹਨੇ ਕਿਹਾ ਜੀ ਅਦਾਲਤਾਂ ਨੇ ਬਰੀ ਕਰ ਦਿੱਤਾ ਉਹਨੂੰ, ਸੋ ਇਸ ਲਈ ਉਹ ਦੋਸ਼ੀ ਨਹੀਂ ਹੈ। ਔਰ ਇਹਦੇ ਤੋਂ ਹੀ ਲੈ ਕੇ ਜਿਸ ਕਿਸਮ ਦਾ ਜਿਵੇਂ ਉਹ ਪੰਜਾਬੀ ਚ ਕਹਿੰਦੇ ਨੇ ਜਿਹੋ ਜਿਹੀ ਕੋਕੋ ਜਾਂ ਕੋਕੋ ਦੇ ਨਿਆਣੇ, ਔਰ ਲੁਧਿਆਣੇ ਦੇ ਵਿੱਚ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਨੇ ਐਲਾਨ ਕੀਤਾ ਸੀ ਕਿ ਜੀ ਅਸੀਂ ਬੁੱਤ ਲਾਵਾਂਗੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ। ਉਹ ਤਾਂ ਫਿਰ ਜਦੋਂ ਸਿੱਖਾਂ ਦਾ ਰੋਹ ਆਇਆ ਸਾਹਮਣੇ ਉਹਨਾਂ ਨੂੰ ਇਹ ਬੈਕ ਸਟੈਪ ਕੀਤਾ। ਲੇਕਿਨ ਇਹ ਗੱਲ ਜਿਹੜੀ ਮੈਂ ਸਮਝਦਾ ਵੀ ਸਾਨੂੰ ਇਹ ਦੇਖਣਾ ਪਏਗਾ ਵੀ ਇਸ ਕਿਸਮ ਦੇ ਟ੍ਰੇਟਰਸ ਨੂੰ ਕਿਵੇਂ ਪੰਥ ਦੇ ਵਿੱਚ ਕਟਹਿਰੇ ਦੇ ਵਿੱਚ ਲਿਆ ਕੇ ਖੜਾ ਕੀਤਾ ਜਾਏ। ਸੋ ਇੱਕ ਪਾਸੇ ਇਸ ਕਿਸਮ ਦੀ ਟ੍ਰੈਚਰੀ ਚੱਲ ਰਹੀ ਹੈ, ਦੂਸਰੇ ਪਾਸੇ ਮੈਂ ਜਿਹੜਾ ਖਾਸ ਤੌਰ ਤੇ ਅੱਜ ਵਿਸ਼ਾ ਓਪਨਿੰਗ ਦੇ ਵਿੱਚ ਹੀ ਇਹ ਸਾਰਿਆਂ ਨੂੰ ਹੀ ਅਸੀਂ ਚਰਚਾ ਦਾ ਵਿਸ਼ਾ ਬਣਾਉਣਾ। ਲੇਕਿਨ ਇਸ ਦੌਰਾਨ ਜਦੋਂ ਅਸੀਂ ਨਵੰਬਰ 84 ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਬਹੁਤ ਸਾਰਿਆਂ ਵੱਲੋਂ ਜਿਹੜਾ ਉਹ ਰਾਈਟਲੀ ਸੋ ਇਹ ਕਿਹਾ ਜਾਂਦਾ ਹੈ ਕਿ ਵੀ ਜੇ ਨਵੰਬਰ 84 ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਤੇ ਫਿਰ 2002 ਚ ਜਿਹੜਾ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਉਹ ਨਹੀਂ ਸੀ ਵਾਪਰਨੀ। ਇਹ ਕਹਿਣਾ ਠੀਕ ਹੈ ਸਟੇਟਮੈਂਟ ਦੇ ਤੌਰ ਤੇ, ਲੇਕਿਨ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੋਨੋਂ ਨਸਲਕੁਸ਼ੀਆਂ ਕਰਨ ਵਾਲਿਆਂ ਨੂੰ ਬਹੁ ਗਿਣਤੀ ਹਿੰਦੂ ਜਨਤਾ ਨੇ ਰਿਵਾਰਡ ਕੀਤਾ ਕਿਉਂਕਿ ਰਾਜੀਵ ਗਾਂਧੀ ਅਜੇ ਚੋਣਾਂ ਨੂੰ ਉਹਨੇ ਫੇਸ ਨਹੀਂ ਸੀ ਕੀਤਾ। ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜ਼ੈਲ ਸਿੰਘ ਨੇ ਉਹਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਈ ਔਰ ਉਹਨੇ ਜਿਹੜਾ ਪਹਿਲੇ ਦਿਨ ਹੀ 31 ਅਕਤੂਬਰ ਨੂੰ ਜਿਹੜੀ ਹੈ ਇੰਦਰਾ ਗਾਂਧੀ ਮਾਰੀ ਜਾਂਦੀ ਹੈ ਔਰ 1 ਨਵੰਬਰ ਨੂੰ ਸਵੇਰ ਵੇਲੇ ਹੀ ਵੱਡੇ ਪੈਮਾਨੇ ਤੇ ਸਿੱਖਾਂ ਦੇ ਖਿਲਾਫ ਹਿੰਸਾ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸ਼ੁਰੂ ਹੁੰਦੀ ਹੈ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਦੀ ਆੜ ਦੇ ਵਿੱਚ 32 ਘੰਟੇ ਬਾਅਦ ਗੋਧਰਾ ਕਾਂਡ ਵਾਪਰਨ ਦੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੁੰਦੀ ਹੈ। ਸੋ ਜ਼ਾਹਰ ਹੈ ਕਿ ਦੋਨੋਂ ਪਲੈਨਡ ਜੈਨੋਸਾਈਡ ਸਨ ਔਰ ਦੋਨਾਂ ਮਾਮਲਿਆਂ 'ਚ ਬਾਅਦ ਦੇ ਵਿੱਚ ਰਾਜੀਵ ਗਾਂਧੀ 3/4 ਤੋਂ ਜ਼ਿਆਦਾ ਸੀਟਾਂ ਲੈ ਕੇ ਪ੍ਰਾਈਮ ਮਿਨਿਸਟਰ ਬਣਿਆ ਔਰ ਨਰਿੰਦਰ ਮੋਦੀ 3-4 ਵਾਰ ਗੁਜਰਾਤ ਦਾ ਮੁੱਖ ਮੰਤਰੀ ਵੀ ਬਣਿਆ ਔਰ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਉਹ ਪਹੁੰਚਿਆ। ਸੋ ਇਸ ਮੁੱਦੇ ਦੇ ਉੱਤੇ ਕਿਉਂਕਿ ਅਸੀਂ ਕੱਲ ਕਾਫੀ ਵੇਰਵੇ ਦੇ ਨਾਲ ਜ਼ਿਕਰ ਕੀਤਾ ਸੀ ਔਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਉਹਨੂੰ ਕਿਵੇਂ ਰਾਜੀਵ ਗਾਂਧੀ ਨੇ ਆਪਣੇ ਪਹਿਲੇ ਐਡਰੈਸ ਦੇ ਵਿੱਚ ਜਿਹੜਾ ਉਹ ਜਸਟੀਫਾਈ ਕੀਤਾ, ਨਿਆਂ ਸੰਗਤ ਠਹਿਰਾਇਆ, ਉਸ ਤੇ ਹੀ ਬੇਸਡ ਫਿਰ ਇਹ ਸਾਰਾ ਹੀ ਨਸਲਕੁਸ਼ੀ ਕੀ ਸੀ। HS ਫੂਲਕਾ ਜਿਹੜੇ ਦਿੱਲੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕੇਸ ਵੀ ਲੜੇ, ਹਾਈ ਕੋਰਟ 'ਚ ਵੀ ਔਰ ਆਮ ਆਦਮੀ ਪਾਰਟੀ 'ਚ ਵੀ ਪੰਜਾਬ ਦੇ ਵਿੱਚ ਆ ਕੇ ਵੱਖਰੀ ਗੱਲ ਹੈ ਕਿ ਜਦੋਂ KP ਗਿੱਲ ਮਰਿਆ ਔਰ ਆਮ ਆਦਮੀ ਪਾਰਟੀ ਦੇ ਲੀਡਰ ਹੁੰਦੇ ਆ ਫੂਲਕਾ ਸਾਹਿਬ ਤੋਂ ਇੰਨਾ ਵੀ ਨਹੀਂ ਸਰਿਆ ਕਿ ਵੀ ਉਹ ਵਾਕਆਊਟ ਕਰ ਜਾਂਦੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮਾਮਲੇ 'ਚ ਉਹਨਾਂ ਨੇ ਜਿਹੜਾ ਉਹ ਕੇਸਿਸ ਔਰ ਦੂਸਰੇ 'ਚ ਹੌਸਲਾ ਵੀ ਦਿਖਾਇਆ ਟਾਈਟਲਰ ਦੇ ਖਿਲਾਫ ਦੂਜੇ। ਔਰ ਇੱਕ ਕਿਤਾਬ ਜਿਹੜੀ ਕਿ ਇਹਨਾਂ ਦੋਨਾਂ ਨੇ ਮਨੋਜ ਮਿੱਤਾ ਜਿਹੜਾ ਕਿ ਸ਼ਾਇਦ ਇੰਡੀਅਨ ਐਕਸਪ੍ਰੈਸ ਦਾ ਪੱਤਰਕਾਰ ਸੀ ਔਰ HS ਫੂਲਕਾ ਉਹਨਾਂ ਨੇ ਲਿਖੀ ਹੈ ਜਿਹੜੀ ਕਾਫੀ ਪਪੂਲਰ ਹੈ, ਵੈਨ ਏ ਟਰੀ ਸ਼ੁਕ ਡੈਲੀ
ਦਾ 1984 ਕਾਰਨੇਜ ਐਂਡ ਇਟਸ ਆਫਟਰਮੈਥ। ਕਿਉਂਕਿ ਰਾਜੀਵ ਗਾਂਧੀ ਦੀ ਸਟੇਟਮੈਂਟ ਨੂੰ ਜਦੋਂ ਉਹਨੇ ਕਿਹਾ ਸੀ ਕਿ ਵੀ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਤੇ ਧਰਤੀ ਕੰਬਦੀ ਹੈ, ਉਸ ਨੂੰ ਆਧਾਰ ਬਣਾ ਕੇ ਇਹਨਾਂ ਦੀ ਕਿਤਾਬ ਦਾ ਨਾਂ ਜਿਹੜਾ ਹੈ ਵੈਨ ਏ ਟਰੀ ਸ਼ੁਕ ਦਿੱਲੀ ਦਾ 1984 ਕਾਰਨੇਜ ਐਂਡ ਇਟਸ ਆਫਟਰਮੈਥ। ਔਰ ਇਸ ਦੇ ਨਾਲ ਹੀ ਫਿਰ ਗੁਜਰਾਤ ਦੇ ਵਿੱਚ ਜਿਹੜੀ ਮੁਸਲਮਾਨਾਂ ਦੀ ਨਸਲਕੁਸ਼ੀ ਹੈ ਉਸ ਦੇ ਉੱਤੇ ਵੀ ਕਿਤਾਬ ਮਨੋਜ ਮਿੱਟਾ ਨੇ ਲਿਖੀ ਹੈ, ਦਾ ਫਿਕਸ਼ਨ ਆਫ ਫੈਕਟ ਫਾਈਂਡਿੰਗ ਮੋਦੀ ਐਂਡ ਗੋਧਰਾ। ਔਰ ਅੱਜ ਜਦੋਂ ਕਿ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਮਨੋਜ ਮਿੱਟਾ ਦਾ ਇੱਕ ਆਰਟੀਕਲ ਜਿਹੜਾ ਕਿ BBC ਦੇ ਲਈ ਉਹਨਾਂ ਨੇ ਲਿਖਿਆ, ਅੱਜ ਹੀ ਪਬਲਿਸ਼ ਹੋਇਆ। ਸੋ ਉਹਦਾ ਕਿਉਂਕਿ ਅਸੀਂ ਇਹਨਾਂ ਦਿਨਾਂ 'ਚ ਚਰਚਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਕਰ ਰਹੇ ਹਾਂ, ਔਰ ਉਹਦੇ 'ਚ ਉਹਨਾਂ ਨੇ ਆਰਟੀਕਲ ਦਾ ਆਪਣਾ ਹੈਡਿੰਗ ਦਿੱਤਾ ਕਿ ਨਜ਼ਰੀਆ ਕਿ ਇੱਕੋ ਜਿਹੇ ਸਨ 84 ਦੇ ਸਿੱਖ ਤੇ ਗੁਜਰਾਤ ਦੰਗੇ। ਹਾਲਾਂਕਿ ਇਹ ਵੀ ਸਟਿਲ ਦੰਗੇ ਸ਼ਬਦ ਇਸਤੇਮਾਲ ਕਰਦੇ ਨੇ, ਲੇਕਿਨ ਅਸੀਂ ਇਸ ਨੂੰ ਕਿਉਂਕਿ ਕੱਲਾ ਸਾਡੇ ਲੈਵਲ ਤੇ ਨਹੀਂ, ਦਿੱਲੀ ਅਸੈਂਬਲੀ ਨੇ ਵੀ ਉਹਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ। ਉਹਨਾਂ ਦਾ ਆਪਣਾ ਹੋਮ ਮਿਨਿਸਟਰ ਰਾਜਨਾਥ ਸਿੰਘ ਜੈਨੋਸਾਈਡ ਕਹਿ ਚੁੱਕਾ ਹੈ, ਔਰ ਹੁਣ ਜਿਹੜਾ ਓਨਟਾਰੀਓ ਪਾਰਲੀਮੈਂਟ ਨੇ ਕਿਹਾ, ਔਰ ਹਾਊਸ ਆਫ ਕਾਮਨਸ ਦੇ ਵਿੱਚ ਕੱਲ ਤਿੰਨੋਂ ਹੀ ਪਾਰਟੀਆਂ ਦੇ, ਕਿਉਂਕਿ ਇੱਕ ਦਾ ਜ਼ਿਕਰ ਅਸੀਂ ਮਿਸਟਰ ਗਾਈ ਕੈਰਨ ਦਾ ਕੀਤਾ ਸੀ, NDP ਦੇ ਲੀਡਰ ਦਾ, ਪਰ ਅੱਜ ਅਸੀਂ ਦੂਸਰਿਆਂ ਦਾ ਵੀ ਮੈਂਸ਼ਨ ਕੀਤਾ। ਔਰ ਇਹਦੇ ਚੋਂ ਦੋ ਗੱਲਾਂ ਹਾਲਾਂ ਦਰਸ਼ਕ ਸਕਰੀਨ ਤੇ ਪਿਕਚਰਸ ਦੇਖ ਸਕਦੇ ਨੇ ਜਿਹੜੀਆਂ BBC ਨੇ ਇਸ ਆਰਟੀਕਲ ਦੇ ਨਾਲ ਦਿੱਤੀਆਂ। ਔਰ ਉਹਨੇ ਤੋਂ ਸ਼ੁਰੂ ਹੀ ਇੱਥੋਂ ਕੀਤਾ ਕਿ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ ਦਾ ਦਿਨ ਸੀ ਤੇ 1 ਨਵੰਬਰ ਨੂੰ ਉਹ ਮਨੁੱਖੀ ਕਤਲੇਆਮ ਜਿਹੜਾ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸ਼ੁਰੂ ਹੋਇਆ। ਔਰ ਉਹਨੇ ਕਿਹਾ ਕਿ 31 ਅਕਤੂਬਰ ਨੂੰ ਕੋਈ ਖਾਸ ਹਿੰਸਾ ਦੀ ਖਬਰ ਨਹੀਂ ਸੀ ਜਦੋਂ ਕਿ ਇੰਦਰਾ ਗਾਂਧੀ ਮਾਰੀ ਗਈ, ਔਰ ਜਿਹੜੀ ਪਹਿਲੀ FIR ਦਰਜ ਹੋਈ ਹੈ ਉਹ ਅਗਲੇ ਸਵੇਰ ਹੀ ਹੋਈ ਹੈ ਤੇ ਉਹ ਵੈਸਟਰਨ ਦਿੱਲੀ ਦੇ ਵਿੱਚ ਹੋਈ। ਔਰ ਇੰਦਰਾ ਗਾਂਧੀ ਦੇ ਹੱਤਿਆ ਤੋਂ ਬਾਅਦ ਹਥਿਆਰਾਂ ਨਾਲ ਲੈਸ ਭੀੜਾਂ ਨੇ ਸਿੱਖਾਂ ਤੇ ਹਮਲੇ ਕੀਤੇ, 3000 ਦੇ ਕਰੀਬ ਲੋਕ ਦਿੱਲੀ ਦੇ ਵਿੱਚ ਹੀ ਮਾਰੇ ਗਏ। ਔਰ ਇਹ ਜਿਹੜੀ ਗੱਲ ਹੈ ਇਹ ਸਰਕਾਰ ਦੇ ਇਸ ਦਾਅਵੇ ਨੂੰ ਝੂਠਾ ਠਹਿਰਾਉਂਦੀ ਹੈ ਕਿ ਜੀ ਲੋਕਾਂ ਨੇ ਰਿਐਕਸ਼ਨ ਦੇ ਵਿੱਚ ਇਹ ਹਿੰਸਾ ਕੀਤੀ, ਕਿਉਂਕਿ ਹਿੰਸਾ ਇੱਕਦਮ ਬਾਅਦ ਸ਼ੁਰੂ ਨਹੀਂ ਹੋਈ, 1 ਨਵੰਬਰ ਦੀ ਸਵੇਰ ਨੂੰ ਹੋਈ, ਜਿਸ ਤੋਂ ਜ਼ਾਹਰ ਹੈ ਕਿ ਇਹ ਜਿਹੜੀ ਹੈ ਪਲੈਨਡ ਜਿਹੜੀ ਹੈ ਉਹ ਹਿੰਸਾ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹੀ ਮਾਡਲ ਜਿਹੜਾ 2002 ਚ ਗੁਜਰਾਤ ਚ ਵੀ ਦੁਹਰਾਇਆ ਗਿਆ, ਕਿਉਂਕਿ ਗੋਧਰਾ ਦੇ ਵਿੱਚ ਜਿਹੜਾ ਟ੍ਰੇਨ ਬਰਨਿੰਗ ਦਾ ਵਾਕਿਆ ਹੋਇਆ, ਉਸ ਤੋਂ ਬਾਅਦ ਜਿਹੜਾ ਪਹਿਲਾ ਮਾਮਲਾ ਅਗਜ਼ਨੀ ਔਰ ਹਮਲੇ ਦਾ ਹੋਇਆ ਉਹ ਗੁਲਬਰਗ ਸੁਸਾਇਟੀ 'ਚ ਹੋਇਆ, ਜਿਹੜਾ ਕਿ 30 ਘੰਟੇ ਬਾਅਦ ਹੋਇਆ। ਸੋ ਉਹਦੇ 'ਚ ਉਹਨਾਂ ਨੇ ਆਲਮੋਸਟ 1.5 ਦਿਨ ਪਲੈਨਿੰਗ ਦੇ ਵਿੱਚ ਲਿਆ। ਇੱਥੇ ਇਸ ਲਈ ਕੁਝ ਘੰਟੇ ਬਾਅਦ ਸ਼ਾਮ ਨੂੰ ਡਿਕਲੇਅਰ ਉਹਦੀ ਡੈਥ ਕੀਤੀ ਹੈ 6 ਵਜੇ ਤੇ ਅਗਲੀ ਸਵੇਰ ਹੋਇਆ, ਕਿਉਂਕਿ ਇੱਥੇ ਆਲਰੇਡੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ 8 ਨਵੰਬਰ ਨੂੰ ਜਿਹੜਾ ਸੀ ਉਸ ਵਰੇ 'ਚ ਭਾਰਤ ਭਰ 'ਚ ਸਿੱਖਾਂ ਦੇ ਕਤਲੇਆਮ ਕਰਨ ਦੇ ਲਈ ਉਹਨਾਂ ਦੀ ਸ਼ਨਾਖਤ, ਉਹਨਾਂ ਦੇ ਇੱਕੋ ਜਿਹੇ ਸਾਈਜ਼ ਦੇ ਸਰੀਏ, ਅੱਗ ਲਾਉਣ ਨੂੰ ਪਾਊਡਰ ਔਰ ਭੀੜਾਂ, ਉਹਨਾਂ ਨੂੰ ਕਾਤਲਾਂ ਨੂੰ ਜਿਹੜਾ ਗੁੰਡਿਆਂ ਨੂੰ ਕੈਰੀ ਕਰਨ ਦੇ ਲਈ ਬੱਸਾਂ ਔਰ ਦੂਸਰੇ ਦਾ ਪ੍ਰਬੰਧ ਸੀ। ਔਰ ਸਭ ਤੋਂ ਪਹਿਲੇ ਅਟੈਕ ਗੁਰਦੁਆਰਿਆਂ ਦਾ ਹੀ ਹੋਣੇ ਸੀ। ਇਸ ਲਈ ਜੇ ਅਸੀਂ ਪੈਟਰਨ ਦੇਖੀਏ ਤੇ ਹਰ ਥਾਂ ਸਭ ਤੋਂ ਪਹਿਲਾਂ ਉਹ ਗੁਰਦੁਆਰਿਆਂ ਦੇ ਉੱਤੇ ਭੀੜਾਂ ਨੇ ਹਮਲਾ ਕੀਤਾ। ਔਰ ਫਿਰ ਉਹਦੇ ਜਿਹੜਾ ਇੱਕ ਫਰਕ ਉਹਨਾਂ ਨੇ ਕਿਹਾ ਵੀ ਨਵੰਬਰ 84 ਦੇ ਮਾਮਲੇ 'ਚ ਤਾਂ ਕਿਸੇ ਵੀ ਬਿਗ ਵਿਗ ਨੂੰ ਜਿਹੜਾ ਉਹ ਸਜ਼ਾ ਨਹੀਂ ਹੋਈ। ਗੁਜਰਾਤ ਦੇ ਮਾਮਲੇ 'ਚ ਮਾਇਆ ਕੋਡ ਨਾਨੀ ਜਿਹੜਾ ਇਹ ਫਰਕ ਹੈ 1984 ਔਰ 2000 ਦੇ ਵਿਚਾਲੇ ਕਿ ਵੀ ਇਹਦੇ 'ਚ ਕੁਝ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ ਨਵੰਬਰ 84 ਦੇ ਮਾਮਲੇ 'ਚ। ਔਰ ਈਵਨ ਜਿਹੜਾ ਕ੍ਰਿਮੀਨਲ ਇਹਨਾਂ ਦਾ ਲਾਅ ਸਿਸਟਮ ਹੈ ਉਹ 33 ਸਾਲ ਦੇ ਵਿੱਚ ਵੀ ਪੂਰੀ ਤਰ੍ਹਾਂ ਨਾਕਾਮ ਰਿਹਾ। ਲੇਕਿਨ ਗੁਜਰਾਤ ਵਾਲਿਆਂ ਨੂੰ ਇੰਨੀ ਕੁ ਤਸੱਲੀ ਹੋ ਸਕਦੀ ਹੈ ਕਿ ਉਹਦੇ 'ਚ ਜਿਹੜੀ ਮੋਦੀ ਸਰਕਾਰ ਦੀ ਇੱਕ ਮੰਤਰੀ ਸੀ ਮਾਇਆ ਕੋਡਨਾਨੀ, ਉਹਨੂੰ ਅਦਾਲਤ ਦੇ ਵਿੱਚ ਦੋਸ਼ੀ ਸਾਬਤ ਕੀਤਾ ਗਿਆ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਹੁਣ ਉਹ ਮਾਇਆ ਕੋਡਨਾਨੀ ਬਿਮਾਰੀ ਤੇ ਦੂਜੇ ਤੀਜੇ ਬਹਾਨਿਆਂ ਦੇ ਨਾਲ ਬਾਹਰ ਹੈ ਔਰ ਇਹਦੀ ਮੋਦੀ ਦੀ ਬੜੀ ਨੇੜਲੀ ਸੀ, ਜਿਵੇਂ ਅਮਿਤ ਸ਼ਾਹ ਸੀ। ਔਰ ਉਹਨੇ ਇਹ ਮਨੋਜ ਮਿੱਤਾ ਕਹਿੰਦੇ ਨੇ ਵੀ ਜਿਹੜੇ ਜੇ ਇਸ ਮਾਇਆ ਕੋਡਨਾਨੀ ਦਾ ਮੁਕਾਬਲਾ ਕਰਨਾ ਹੋਏ ਨਵੰਬਰ 84 ਦੇ ਨਾਲ ਜਿਹੜੇ ਕਾਤਲ ਸੀ ਤੇ ਫਿਰ ਸੱਜਣ ਕੁਮਾਰ, ਜਗਦੀਸ਼ ਟਾਈਟਲ, ਕਮਰਨਾਥ ਜਾਂ HKL ਭਗਤ ਉਸ ਲੈਵਲ ਦੇ ਬੰਦੇ ਸੀ
ਜਿਨ੍ਹਾਂ ਨੇ ਨਵੰਬਰ 84 ਦੇ ਵਿੱਚ ਮੇਨ ਰੋਲ ਅਦਾ ਕੀਤਾ, ਪਰ ਇਹਦੇ ਚੋਂ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਦਿੱਲੀ ਦੇ ਜਿਹੜੇ ਦੰਗੇ ਨੇ ਸਿੱਖਾਂ ਦੇ ਖਿਲਾਫ, ਉਹਦੇ 'ਚ ਦਰਜਨਾਂ ਜਾਂਚ ਕਮੇਟੀਆਂ ਬਣੀਆਂ, ਕਮਿਸ਼ਨ ਬਣੇ। ਹੁਣੇ ਹੀ 2 ਮਹੀਨੇ ਪਹਿਲਾਂ ਇੱਕ ਹੋਰ ਕਮੇਟੀ ਬਣਾਈ ਗਈ ਹੈ, ਲੇਕਿਨ ਕਿਸੇ ਨੂੰ ਵੀ ਸਜ਼ਾ ਨਾ ਦੇਣ ਦਾ ਇੱਕ ਟ੍ਰੈਂਡ ਨਜ਼ਰ ਆਉਂਦਾ। ਉਹਨੇ ਕਿਹਾ ਵੀ ਕਿਸੇ ਨੂੰ ਸਜ਼ਾ ਨਾ ਮਿਲਣ ਦਾ, ਕਮੇਟੀਆਂ ਜੋ ਮਰਜ਼ੀ ਬਣਾ ਲਓ, ਪਰ ਇੱਕ ਟ੍ਰੈਂਡ ਹੈ ਕਿ ਕਿਸੇ ਨੂੰ ਸਜ਼ਾ ਨਹੀਂ ਦੇਣੀ। ਉਹਨੇ ਕਿਹਾ ਕਿ ਵੀ ਭਾਵੇਂ ਹੁਣ ਸੁਪਰੀਮ ਕੋਰਟ ਨੇ ਇਹਦੇ 'ਚ ਇੰਟਰਫੀਅਰ ਕੀਤਾ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇਹਨੂੰ ਦੇਖਦੇ ਹਾਂ, ਪਰ ਆਲਰੇਡੀ ਉਹਨੇ ਕਿਹਾ ਵੀ ਕੋਈ ਬਹੁਤੀ ਆਸ ਨਹੀਂ ਹੈ, ਇੰਨਾ ਵਕਤ ਹੋ ਚੁੱਕਿਆ, ਫਾਈਲਾਂ ਬੰਦ ਨੇ। ਔਰ 16 ਅਗਸਤ ਨੂੰ ਸੁਪਰੀਮ ਕੋਰਟ ਨੇ 2 ਰਿਟਾਇਰਡ ਜੱਜਾਂ ਦੀ ਨਿਯੁਕਤੀ ਕੀਤੀ ਹੈ, ਜਿਹੜੇ ਕਿ ਆਪਣੀ ਰਿਪੋਰਟ ਦੇਣਗੇ। ਔਰ ਇਸ ਤੋਂ ਪਹਿਲਾਂ ਜਿਹੜੀ ਕਮੇਟੀ ਬੈਠੀ, ਉਹਨੇ 200 ਤੋਂ ਜ਼ਿਆਦਾ ਜਿਹੜੀਆਂ ਫਾਈਲਾਂ ਸੀ ਉਹ ਖੋਲੀਆਂ, ਲੇਕਿਨ ਉਹ ਫਿਰ ਉਹ 'ਚੋਂ ਬਹੁਤ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ। ਔਰ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਕਿ ਵੀ 293 ਮਾਮਲਿਆਂ ਦੀ ਜਾਂਚ ਕੀਤੀ ਗਈ, ਉਹਨਾਂ ਨੂੰ ਸਿਰਫ ਉਹਨਾਂ 'ਚੋਂ 59 ਮਾਮਲਿਆਂ ਦੀਆਂ ਫਾਈਲਾਂ ਹੀ ਦੁਬਾਰਾ ਖੁੱਲੀਆਂ, ਔਰ ਉਹਦੇ 'ਚੋਂ ਵੀ ਸਿਰਫ 4 ਮਾਮਲਿਆਂ ਦੇ ਵਿੱਚ ਹੀ ਚਾਰਜ ਸ਼ੀਟ ਦਾਇਰ ਕਰਨ ਦੇ ਲਈ ਉਸ ਇਨਵੈਸਟੀਗੇਸ਼ਨ ਟੀਮ ਦੇ ਕੋਲ ਸਬੂਤ ਆਏ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਗੱਲ ਇਹ ਠੀਕ ਹੈ ਵੀ ਨਵੰਬਰ 84 ਕਾਂਗਰਸ ਦੇ ਰਾਜਕਾਲ ਦੇ ਦੌਰਾਨ ਹੋਇਆ, ਲੇਕਿਨ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਵੀ ਜਿਹੜੇ ਦੋਸ਼ੀ ਸੀ ਇਸ ਨਸਲਕੁਸ਼ੀ ਦੇ ਲਈ, ਉਹਨਾਂ ਨੂੰ ਸਜ਼ਾਵਾਂ ਦੇਣ ਦੀ ਇੱਛਾ ਜਿਹੜੀ ਹੈ ਉਹ ਬੀਜੇਪੀ ਸਰਕਾਰ ਦੀ ਨਹੀਂ ਸੀ, ਉਹਦੀ ਕਮੀ ਦਿਖਾਈ ਦਿੱਤੀ। ਸੋ ਇਸ ਚੋਂ ਕਹਿੰਦੇ, ਇਹ ਮਨੋਜ ਮਿੱਟਾ ਕਹਿੰਦਾ ਵੀ ਇਹ ਲੱਗਦਾ ਹੈ ਕਿ 1984 ਤੇ 2002, ਕਿਉਂਕਿ 1984 ਦੀ ਸਿੱਖ ਨਸਲਕੁਸ਼ੀ ਕਾਂਗਰਸ ਨੇ ਕੀਤੀ ਰਾਜੀਵ ਗਾਂਧੀ ਦੀ ਅਗਵਾਈ ਥੱਲੇ, 2002 ਚ ਗੁਜਰਾਤ ਮੁਸਲਮਾਨਾਂ ਦੀ ਨਸਲਕੁਸ਼ੀ ਮੋਦੀ ਨੇ ਕੀਤੀ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਇਹਨਾਂ ਦੋਨਾਂ 'ਚ ਨਾ ਉਹਨਾਂ ਨੂੰ ਸਜ਼ਾ ਦੇਣ ਦੀ ਲਾਈਨ ਉਹਨਾਂ 'ਚ ਆਈ, ਨਾ ਹੀ ਕਦੇ ਕਾਂਗਰਸ ਨੇ ਗੁਜਰਾਤ ਦੇ ਵਿੱਚ ਮੋਦੀ ਜਾਂ ਦੂਸਰਿਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਇਹਨੂੰ ਕਦੇ ਇਸ਼ੂ ਬਣਾਇਆ, ਕੋਈ ਪੋਲ ਇਸ਼ੂ ਜਾਂ ਮੰਗ। ਸੋ ਉਹਨੇ ਕਿਹਾ ਵੀ ਇਹ ਜਿਹੜੀ ਅਸਲੀ ਗੱਲ ਇਹ ਹੈ ਕਿ ਇਹਨਾਂ ਦੀ ਆਪਸੀ ਕਿਸਮ ਦੀ ਅੰਡਰਸਟੈਂਡਿੰਗ ਹੀ ਹੈ ਕਿ ਵੀ ਤੁਸੀਂ ਸਾਡੇ ਕਿਸੇ ਮਾਮਲੇ ਦੇ ਉੱਤੇ ਜਿਹੜੀ ਆ ਕੋਈ ਕਾਰਵਾਈ ਨਹੀਂ ਕਰਨੀ ਔਰ ਅਸੀਂ ਤੁਹਾਡੇ ਕਿਸੇ ਮਾਮਲੇ ਤੇ ਨਹੀਂ ਕਰਾਂਗੇ। ਔਰ ਇਸ ਸਾਰੇ ਚੋਂ ਇੱਕ ਪਾਰਟ ਜਿਹੜਾ ਇਹਦੇ 'ਚ ਉਹਨਾਂ ਨੇ ਫਿਰ HS ਫੂਲਕੇ ਦਾ ਜ਼ਿਕਰ ਕੀਤਾ ਹੈ ਕਿ ਵੀ ਉਹ ਹੁਣ ਉਹਦਾ ਕੇਸ ਟਾਈਟ ਸੱਜਣ ਕੁਮਾਰ ਦਾ ਲੜਨ ਦੇ ਲਈ ਉਹ ਆਪਣਾ ਛੱਡ ਕੇ ਆਇਆ। ਔਰ ਦੂਜਾ ਪਾਰਟ ਜਿਹੜਾ ਇਹਨੇ ਵੀ ਰੈਫਰ ਕੀਤਾ, ਔਰ ਇਸ ਸਾਰੇ 'ਚ ਅਸੀਂ ਸਮਝਦੇ ਹਾਂ ਵੀ ਇਹਨਾਂ ਦੋਨੋਂ ਹੀ ਜਿਹੜੀਆਂ ਨਸਲਕੁਸ਼ੀਆਂ ਨੇ ਇਸ ਦਾ ਫਾਇਦਾ ਦੋਨਾਂ ਨੇ ਐਕਸਟ੍ਰੀਮ 'ਚ ਚੁੱਕਿਆ ਜੀ। ਔਰ ਇਸ ਲਈ ਇਹ ਕੰਪਰੋਮਾਈਜ਼, ਇਹਦੇ 'ਚੋਂ ਇੱਕ ਗੱਲ ਜਿਹੜੀ ਜ਼ਾਹਰ ਹੈ ਵੀ ਜਦੋਂ ਹੁਣ ਨਵੰਬਰ 84 ਦੀ ਗੱਲ ਹੁੰਦੀ ਹੈ ਤਾਂ ਤੁਹਾਨੂੰ ਈਵਨ ਸੋਸ਼ਲ ਮੀਡੀਆ ਤੇ ਜਾਂ ਅਦਰਵਾਈਜ਼ ਵੀ ਲੋਕ ਮਿਲ ਜਾਣਗੇ, ਕਹਿਣਗੇ ਕਿ ਜੀ ਉਹਦੇ ਲਈ ਸਾਰੇ ਹਿੰਦੂਆਂ ਨੂੰ ਥੋੜੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਜੀ। ਦੇਖੋ ਤਾਂ ਕਾਂਗਰਸ ਨੇ ਕਰਵਾਏ, ਅੱਛਾ ਜਦੋਂ ਮੋਦੀ ਦਾ ਜ਼ਿਕਰ ਆਉਂਦਾ ਹੈ ਨਵੰਬਰ, ਉਹ ਹੋਏਗਾ ਜੀ ਉਹ ਤਾਂ ਬੀਜੇਪੀ ਨੇ ਕਰਵਾਇਆ, ਉਹਦੇ 'ਚ ਕੋਈ ਸਾਰੇ ਹਿੰਦੂਆਂ ਦਾ ਤਾਂ ਨਹੀਂ ਹੈ, ਉਹ ਤਾਂ ਮੋਦੀ ਨੇ ਹੀ ਕਰਵਾਏ। ਦੇਖੋ ਜੀ ਹੁਣ ਦੇਖਣਾ ਇਹ ਹੈ ਕਿ ਵੀ ਜਦੋਂ ਤੁਸੀਂ, ਔਰ ਇਹ ਗੱਲ ਮੈਂ ਫਿਰ ਦੁਹਰਾਉਂਦਾ ਜਿਵੇਂ ਮੈਂ ਪਹਿਲਾਂ ਵੀ ਕਹੀ ਸੀ ਕਿ ਵੀ ਜਿਹੜਾ ਮੈਜੋਰਿਟੀ ਦਾ ਰੂਲ ਹੁੰਦਾ ਹੈ, ਬਹੁ ਗਿਣਤੀ ਦਾ ਰਾਜ ਹੁੰਦਾ ਹੈ, ਉਹ ਡਿਕਟੇਟਰਸ਼ਿਪ ਤੋਂ ਵੀ ਖਤਰਨਾਕ ਹੁੰਦਾ, ਕਿਉਂਕਿ ਡਿਕਟੇਟਰ ਦੇ ਮਰਨ ਨਾਲ ਹੋਪ ਹੁੰਦੀ ਹੈ ਵੀ ਤੁਸੀਂ ਲਿਬਰੇਟ ਹੋ ਜਾਓਗੇ, ਉਹਦੇ ਥੱਲੇ ਤੁਹਾਡੇ ਕੋਲ ਕੋਈ ਆਸ ਨਹੀਂ ਜੀ। ਹੁਣ ਦੋਨਾਂ ਮਾਮਲਿਆਂ 'ਚ ਰਾਜੀਵ ਗਾਂਧੀ ਨੇ ਸਿੱਖਾਂ ਨੂੰ ਗਦਾਰ ਬਣਾਇਆ, ਭਾਰਤ ਭਰ ਦੇ ਵਿੱਚ ਨਸਲਕੁਸ਼ੀ ਕੀਤੀ, ਉਹਨੇ ਆਪਣਾ ਜਿਹੜੀਆਂ ਚੋਣਾਂ ਨੇ 84 ਦਸੰਬਰ ਦੇ ਵਿੱਚ ਜਾ ਕੇ ਉਹ ਇਸੇ ਹੀ ਪਲੈਂਕ ਦੇ ਉੱਤੇ ਲੜੀਆਂ, ਇੰਦਰਾ ਗਾਂਧੀ ਨੂੰ ਸ਼ਹੀਦ, ਏਕਤਾ ਅਖੰਡਤਾ ਦੀ ਪ੍ਰਤੀਕ, ਸਿੱਖਾਂ ਨੂੰ ਦੇਸ਼ ਦੇ ਗਦਾਰ, ਤੇ 3/4 ਜਿਹੜੀਆਂ ਸੀਟਾਂ ਨੇ ਪਾਰਲੀਮੈਂਟ ਜਿਹੜੀਆਂ ਉਹਦੀ ਮਾਂ ਨੂੰ ਤਾਂ ਕਿ ਉਹਦੇ ਨਾਨੇ ਨੂੰ ਵੀ ਨਹੀਂ ਸੀ ਕਦੇ ਮਿਲੀਆਂ, ਉਹ ਉਹਨੇ ਹਾਸਲ ਕੀਤੀਆਂ ਜੀ। ਔਰ ਮੋਦੀ ਜਿਹੜੇ 2002 ਚ ਮੁਸਲਮਾਨਾਂ ਦਾ ਖੂਨ ਵਹਾਇਆ ਗੁਜਰਾਤ ਦੇ ਵਿੱਚ, ਉਹ ਫਿਰ 2-3 ਵਾਰ ਮੁੱਖ ਮੰਤਰੀ ਬਣਿਆ, ਉਹਨੂੰ ਲੋਹ ਪੁਰਸ਼ ਡਿਕਲੇਅਰ ਕਰ ਦਿੱਤਾ ਹੈ। ਔਰ ਕਿਵੇਂ ਫਿਰ ਬੀਜੇਪੀ ਇਸ ਮੋਦੀ ਦੀ ਅਗਵਾਈ 'ਚ ਸਿਰਫ ਆਪਣੇ ਬਲਬੂਤੇ ਦੇ ਉੱਤੇ ਭਾਰਤ ਭਰ ਦੇ ਵਿੱਚ ਮੈਜੋਰਿਟੀ ਸੀਟਾਂ ਲੈ ਕੇ ਜਿੱਤੀ। ਸੋ ਇਹ ਹੈ, ਇਹਦਾ ਮਤਲਬ ਇਹ ਹੈ ਵੀ ਜਿਹੜੀ ਬਹੁ ਗਿਣਤੀ ਹਿੰਦੂ ਪਾਪੂਲੇਸ਼ਨ ਹੈ ਉਹਨਾਂ ਨੇ ਦੋਨਾਂ ਨੂੰ ਹੀ ਐਂਡੋਰਸ ਕੀਤਾ, ਰਾਜੀਵ ਗਾਂਧੀ ਨੂੰ ਇਸ ਲਈ ਕਿ ਉਹਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ,
ਔਰ ਨਰਿੰਦਰ ਮੋਦੀ ਨੂੰ ਇਸ ਲਈ ਕਿ ਉਹਨੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਹੁਣ ਜੇ ਅਸੀਂ ਪੋਲੀਟੀਕਲੀ ਦੇਖੀਏ, ਪਹਿਲਾ ਕਮਿਸ਼ਨ ਰਾਜੀਵ ਗਾਂਧੀ ਨੇ ਮਿਸ਼ਰਾ ਕਮਿਸ਼ਨ ਬਣਾਇਆ, ਉਹਨੇ ਸਾਰੀ ਐਵੀਡੈਂਸ ਜਿਹੜੀ ਹੈ ਉਹਨੂੰ ਡਿਸਟਰੋਏ ਕਰਨ ਤੱਕ ਹੋ ਗਿਆ, ਔਰ ਉਹਦੀ ਜਿਹੜੀ ਰਿਪੋਰਟ ਹੈ ਕਦੇ ਵੀ ਪਾਰਲੀਮੈਂਟ ਦੀ ਟੇਬਲ ਤੇ ਵੀ ਨਹੀਂ ਰੱਖੀ ਗਈ। ਹੁਣ ਇਸ ਸਾਰੇ ਚੋਂ ਜਦੋਂ ਤੱਕ ਵਾਜਪਾਈ ਸਰਕਾਰ ਪਹੁੰਚਦੀ ਹੈ, ਹੁਣ ਅਸੀਂ ਦੇਖਦੇ ਹਾਂ ਕਿ ਇਹ ਮੰਗ ਹੁੰਦੀ ਹੈ ਕਿ ਫੁੱਲ ਫਲੈਜ ਕਮਿਸ਼ਨ ਬਣਾਇਆ ਜਾਏ ਜਾਂ ਦੂਜਾ। ਸੋ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਪੜਤਾਲ ਦੇ ਲਈ ਨਾਨਾਵਤੀ ਕਮਿਸ਼ਨ ਵਾਜਪਾਈ ਸਰਕਾਰ ਬਣਾਉਂਦੀ ਹੈ ਜੀ। ਹੁਣ ਵਾਜਪਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਹੁੰਦਾ। ਹਾਲਾਂਕਿ ਵਾਜਪਾਈ ਨੇ ਇਹ ਚਾਹਿਆ ਸੀ ਕਿ ਮੋਦੀ ਅਸਤੀਫਾ ਦੇ, ਦੂਜਾ ਪਰ ਗੋਆ ਕਨਵੈਨਸ਼ਨ 'ਚ ਆਰਐਸਐਸ, ਕਿਉਂਕਿ ਆਰਐਸਐਸ ਦੀ ਸਟ੍ਰੈਟਜੀ ਦਾ ਹਿੱਸਾ ਸੀ ਵੀ ਉਹਨਾਂ ਨੇ ਕਿਵੇਂ ਪਾਵਰ ਹਥਿਆਣੀ ਹੈ, ਔਰ ਮੋਦੀ ਤੋਂ ਉਹ ਕੰਮ ਕਰਵਾਉਣ ਤੋਂ ਬਾਅਦ ਗੁਜਰਾਤ ਇੱਕ ਟੈਸਟ ਲੈਬੋਰਟਰੀ ਸੀ। ਸੋ ਹੁਣ ਜ਼ਾਹਰ ਹੈ ਕਿ ਜਦੋਂ ਇਹ ਮੰਗ ਉੱਠੀ ਪਾਰਲੀਮੈਂਟ 'ਚ, ਦੂਜੇ ਤੀਜੇ ਇੰਟਰਨੈਸ਼ਨਲੀ ਵੀ ਰੌਲਾ ਪਿਆ। ਮੋਦੀ ਨੂੰ 12 ਸਾਲ ਅਮਰੀਕਾ, ਇੰਗਲੈਂਡ, ਕੈਨੇਡਾ ਨੇ ਵੀਜ਼ਾ ਵੀ ਨਹੀਂ ਦਿੱਤਾ। ਵਾਜਪਾਈ ਨੇ ਵੀ ਅੱਖਾਂ ਪੂੰਝਣ ਦੇ ਲਈ ਕਮਿਸ਼ਨ ਕਹੇ ਜੀ ਅਸੀਂ ਪੜਤਾਲ ਕਰਵਾਉਂਦੇ ਆ, ਇਹ ਕਿਵੇਂ ਹੋਇਆ, ਹਿੰਸਾ ਹੋਈ। ਹੁਣ ਉਹੀ ਨਾਨਾਵਤੀ ਕਮਿਸ਼ਨ ਜਿਹੜਾ ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ ਦੀ ਪੜਤਾਲ ਕਰ ਰਿਹਾ ਸੀ, ਉਹੀ ਨਾਨਾਵਤੀ ਕਮਿਸ਼ਨ 2002 ਦੀ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਪੜਤਾਲ ਦੇ ਲਈ ਉਹਨੂੰ ਜਿਹੜਾ ਉਹ ਦੇ ਦਿੱਤਾ ਗਿਆ ਜੌਬ। ਔਰ ਇਹ ਹੋਣ ਤੋਂ ਪਹਿਲਾਂ ਸੀਕ੍ਰੇਟ ਪੈਕਟ ਇਹਨਾਂ ਦੋਨਾਂ 'ਚ ਹੋਇਆ, ਜਿਹਦੇ ਵੱਲ ਮਨੋਜ ਮਿੱਟਾ ਨੇ ਵੀ ਇਸ਼ਾਰਾ ਕੀਤਾ ਹੈ। ਔਰ ਇਹ ਪੈਕਟ ਸੀ ਸੋਨੀਆ ਗਾਂਧੀ ਔਰ ਵਾਜਪਾਈ ਦੇ ਵਿਚਕਾਰ, ਬੀਜੇਪੀ ਦੇ ਵਿਚਕਾਰ, ਕਿ ਤੁਸੀਂ ਨਾਨਾਵਤੀ ਕਮਿਸ਼ਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਚੋਂ ਰਾਜੀਵ ਗਾਂਧੀ ਨੂੰ ਔਰ ਜਗਦੀਸ਼ ਟਾਈਟਲਰ, ਸਜਨ ਕੁਮਾਰ, HKR, ਇਹਨਾਂ ਸਾਰਿਆਂ ਨੂੰ ਆਫ ਦਾ ਹੁੱਕ ਕਰ ਦੇਗਾ ਜੀ। ਔਰ ਇਸੇ ਨਾਲ ਹੀ ਇਹ ਹੋਇਆ ਕਿ ਵੀ 2002 ਦੇ ਵਿੱਚ ਜਿਹੜਾ ਮੋਦੀ ਦਾ ਜਾਂ ਅਮਿਤ ਸ਼ਾਹ ਦਾ ਰੋਲ ਹੈ, ਉਹਨੂੰ ਜਿਹੜਾ ਉਹ ਬਿਲਕੁਲ ਉਹਨਾਂ ਨੂੰ ਕਲੀਨ ਚਿੱਟ ਦੇ ਦੇਗਾ। ਔਰ ਇਵੇਂ ਹੀ ਇਹ ਐਕਟ ਹੋਇਆ। ਔਰ ਜਿਵੇਂ ਰਾਣਾ ਅਯੂਬ ਬੀਬੀ ਨੇ ਗੁਜਰਾਤ ਫਾਈਲਸ ਕਿਤਾਬ ਲਿਖੀ ਹੈ, ਔਰ ਕਿ ਕਿਵੇਂ ਉਹਨੇ ਸਟਿੰਗ ਆਪਰੇਸ਼ਨ ਕੀਤੇ, ਕਿਵੇਂ ਅਮਿਤ ਸ਼ਾਹ ਵਰਗੇ ਔਰ ਦੂਜੇ ਉਹਦੇ ਵਿੱਚ ਸਾਰੇ ਹੀ ਇਨਵੋਲਵ ਸੀ, ਮੋਦੀ ਦੇ ਥੱਲੇ ਵੀ। ਔਰ ਜਿਹੜੇ ਲੋਕ ਕੱਲਾ ਇਹੀ ਨਹੀਂ ਵੀ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ, ਇਸ ਪੀਰੀਅਡ ਦੇ ਵਿੱਚ ਮੋਦੀ ਦੇ ਕਿਵੇਂ ਮੁਸਲਮਾਨਾਂ ਦੇ ਜਿਹੜੇ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਲੇਕਿਨ ਕਿਉਂਕਿ ਦੋਨਾਂ 'ਚ ਅੰਡਰਸਟੈਂਡਿੰਗ ਸੀ, ਔਰ ਉਹ ਇੱਕ ਨੂੰ 33 ਵਰੇ ਬੀਤ ਗਏ ਨੇ, ਇੱਕ ਨੂੰ 15 ਸਾਲ ਬੀਤ ਗਏ ਨੇ, ਤੇ ਨਾਨਾਵਤੀ ਕਮਿਸ਼ਨ ਤੋਂ ਬਾਅਦ ਗੱਲ ਮੁੱਕ ਗਈ। ਉਹਨੇ ਉਹਨਾਂ ਨੂੰ ਕਵਰ ਅਪ ਕਰ, ਬਾਕੀ ਲੋਅਰ ਲੈਵਲ ਦੇ ਤੁਸੀਂ ਜਿਹੜਾ ਕੋਈ ਕਿਸ਼ੋਰੀ ਲਾਲ, ਕੋਈ ਮੁਰਾਰੀ ਲਾਲ, ਕੋਈ ਹੋਰ ਨੂੰ ਦੇ ਦਿਓ ਸਜ਼ਾ ਜੀ, ਉਮਰ ਕੈਦ ਜਾਂ ਦੂਜਾ। ਲੇਕਿਨ ਇਸ ਪੱਧਰ ਦੇ ਉੱਤੇ ਜਿਹੜਾ ਇਹ ਸਾਰਾ ਪਾਰਟ ਹੋਇਆ। ਔਰ ਦੂਸਰਾ ਜਿਹੜਾ ਨੈਰੇਟਿਵ ਜਦੋਂ ਅਸੀਂ ਦੇਖਦੇ ਹਾਂ ਕਿ ਮੀਡੀਆ ਦੇ ਰੋਲ ਦੀ ਗੱਲ ਹੁੰਦੀ ਹੈ, ਕਿ ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਜੋਰਿਟੀ ਹਿੰਦੂਆਂ ਨੇ ਜਿਹੜਾ ਉਹ ਹਕੂਮਤ ਦਾ ਸਾਥ ਵੀ ਦਿੱਤਾ, ਵੋਟ ਪੈਟਰਨ ਸਾਹਮਣੇ। ਔਰ ਕਈ ਮਾਮਲਿਆਂ ਜਿਹੜੇ ਈਵਨ ਗਵਾਂਢੀ ਸੀ, ਉਹ ਗਵਾਂਢੀਆਂ ਦੀ ਰੱਖਿਆ ਤੇ ਨਹੀਂ ਆਏ। ਔਰ ਜਿਸ ਗੱਲ ਨੂੰ, ਲੇਕਿਨ ਇਹਦੇ ਬਾਵਜੂਦ ਤੁਸੀਂ ਪ੍ਰਚਾਰ ਦੇਖੋਗੇ, ਉਹਨਾਂ ਨੂੰ ਕਹਿਣਗੇ ਜੀ ਸਾਰੇ ਹਿੰਦੂਆਂ ਨੇ ਤਾਂ ਨਹੀਂ ਕੀਤਾ। ਦੇਖੋ ਜਿਹੜੇ ਬੱਚੇ ਨੇ ਸੀ ਕਿਸੇ ਲਈ ਬਚੇ ਕਿ ਜੀ ਹਿੰਦੂਆਂ ਨੇ ਉਹਨਾਂ ਨੂੰ ਪ੍ਰੋਟੈਕਸ਼ਨ। ਹਾਲਾਂ ਜਿਹੜਾ ਕੋਈ ਕਿਸੇ ਦੇ ਘਰ ਲਿਆ ਵੀ, ਰੱਖਿਆ ਵੀ ਕਿਸੇ ਨੇ, ਪਹਿਲੀ ਸ਼ਰਤ ਰੱਖੀ ਕਿ ਆਪਣਾ ਕੇਸ ਕੱਟ ਦੇ, ਨਹੀਂ ਤਾਂ ਅਸੀਂ ਨਹੀਂ ਰੱਖਣਾ ਹੈ। ਸੋ ਉਹਨਾਂ ਨੇ ਤਾਂ ਉਹਨਾਂ ਨੂੰ ਪਤਤ ਕਰਾ ਕੇ ਰੱਖਿਆ। ਪਰ ਇਹਦੇ ਉਲਟ ਜੇ ਯੂਪੀ ਬਿਹਾਰ ਦੇ ਵਿੱਚ, ਯੂਪੀ 'ਚ ਕਾਨਪੁਰ ਨੂੰ ਛੱਡ ਕੇ ਬਿਹਾਰ 'ਚ ਔਰ ਦੱਖਣ ਦੇ ਵਿੱਚ ਵੀ ਉਹਨਾਂ ਥਾਵਾਂ ਤੇ ਜਿੱਥੇ ਮੁਸਲਮਾਨਾਂ ਦੀ ਆਬਾਦੀ ਨੇੜੇ ਤੇੜੇ ਸੀ, ਉੱਥੇ ਸਿੱਖਾਂ ਦਾ ਬਹੁਤ ਘੱਟ ਨੁਕਸਾਨ ਹੋਇਆ। ਸਿੱਖ ਟਰੱਕਾਂ ਵਾਲਿਆਂ ਨੇ ਵੀ ਮੁਸਲਮਾਨਾਂ ਦੀਆਂ ਆਬਾਦੀਆਂ 'ਚ ਟਰੱਕ ਲਿਜਾ ਕੇ ਜਿਹੜੇ ਨੇ ਉਹ ਸੇਫ ਹੋਏ। ਔਰ ਇਸ ਗੱਲ ਨੂੰ ਕਿਤੇ ਵੀ ਹਾਈਲਾਈਟ ਨਹੀਂ ਕੀਤਾ ਗਿਆ ਕਿ ਭਾਈ ਮੁਸਲਮਾਨਾਂ ਨੇ, ਜਾਂ ਸੰਭਵ ਹੈ ਉੜੀਸਾ ਜਾਂ ਦੂਜੇ ਈਸਾਈਆਂ ਦਾ ਵੀ ਰੋਲ ਹੋਏਗਾ। ਔਰ ਸਾਨੂੰ ਅਮੀਮ ਗਾਜ਼ੀ, ਇੱਕ ਸੱਜਣ, ਉਹਨਾਂ ਨੇ 2 ਦਿਨ ਪਹਿਲਾਂ ਇੱਕ ਚਿੱਠੀ ਲਿਖੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਫਸਟ ਹੈਂਡ ਅਕਾਊਂਟ ਆਫ ਐਂਟਾਈ ਸਿੱਖ ਪ੍ਰੋਗਰਾਮ ਜੈਨੋਸਾਈਡ 1984 ਦਿੱਲੀ, ਇਹ ਜਿਹਨੂੰ ਕਹਿੰਦੇ ਨੇ ਅੱਖਾਂ ਦੇਖਿਆ ਜਾਂ ਫਸਟ ਹੈਂਡ ਅਕਾਊਂਟ ਜਿਹੜਾ ਹੈ ਉਸ ਦੇ ਉੱਤੇ। ਔਰ ਮੈਂ ਇਹਨੂੰ ਸ਼ੇਅਰ ਕਰਨਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਕਿਵੇਂ ਮੀਡੀਆ ਨੇ ਇੱਕ ਪਾਸੇ ਤਾਂ ਸਾਰੀਆਂ ਖਬਰਾਂ ਕਿਲ ਕੀਤੀਆਂ, ਰਾਜੀਵ ਗਾਂਧੀ ਨੂੰ ਮਿਸਟਰ ਕਲੀਨ, ਹੁਣ ਜਿਹਦੇ ਹੱਥ ਹਜ਼ਾਰਾਂ ਲੋਕਾਂ ਦੇ ਖੂਨ ਨਾਲ ਰੰਗੇ ਹੋਣ, ਤੁਸੀਂ ਸਾਰਾ ਮੀਡੀਆ ਉਸ ਵੇਲੇ ਦਾ ਦੇਖ ਲਓ, ਉਹਨੂੰ ਮਿਸਟਰ ਕਲੀਨ ਦਾ ਟਾਈਟਲ ਹੀ ਜਿਹੜਾ ਉਹ ਮੀਡੀਆ ਨੇ ਦਿੱਤਾ ਸੀ ਕਿ ਜੀ ਬਿਲਕੁਲ ਇਹ ਸਾਫ਼। ਔਰ ਇਹਦੇ ਉਲਟ ਕਦੇ ਕਿਸੇ, ਮੈਂ ਅੱਜ ਤੱਕ ਨਹੀਂ ਦੇਖਿਆ ਹੈ ਕਿ ਜੀ ਕਿ ਮੁਸਲਮਾਨਾਂ ਨੇ
ਸਿੱਖਾਂ ਨੂੰ ਸੇਫ ਕਰਨ ਦੇ ਵਿੱਚ ਕੀ ਰੋਲ ਅਦਾ ਕੀਤਾ, ਔਰ ਉਹਦੇ 'ਚ ਉਹਨੇ ਫਸਟ ਹੈਂਡ ਅਕਾਊਂਟ 'ਚ ਕਿਹਾ ਦੋਜ਼ ਡੇਜ਼ ਵੀ ਲਿਵਡ ਇਨ ਸਕੇਤ, ਇਹ ਦਿੱਲੀ ਦਾ ਇਲਾਕਾ ਹੈ, ਦਾ ਮੌਬ ਲੈਡ ਬਾਈ ਕਾਂਗਰਸ ਐਂਡ ਸੰਗੀ ਗੂਨਸ supported by RSS came from the direction of Madangir Khanpur, burnt the Gurdwara near G&H block, attacked a Granthi who lay injured on the road, pieces of a smashed harmonium scattered around him. The residents, the Sket Padarlok, watched impassively. Hindu ਜਿਹੜੇ ਨੇ ਉਸ ਸਕੇਤ ਦੇ ਉਹ ਦੇਖ ਰਹੇ ਨੇ ਗੁਰਦੁਆਰੇ ਤੇ ਹਮਲਾ ਹੈ, ਗ੍ਰੰਥੀ ਨੂੰ ਮਾਰਿਆ ਔਰ ਜਿਹੜਾ ਉਹ ਗੁਰਦੁਆਰੇ ਨੂੰ ਦਾ ਨੁਕਸਾਨ ਕੀਤਾ। ਨਨ ਵੋਲੰਟੀਅਰ ਟੂ ਟੇਕ ਦਾ ਇੰਜਰਡ ਗ੍ਰੰਥੀ ਇਨ देयर ਕਾਰ ਟੂ ਦਾ ਹਸਪੀਟਲ, ਕੋਈ ਨੇੜੇ ਨਹੀਂ ਲੱਗਾ। ਫਾਈਨਲੀ ਐਨ ਆਰਮੀ ਵਹੀਕਲ ਵਾਸ ਸਟਾਪਡ ਐਂਡ ਆਫਟਰ ਮਚ ਪਲੀਡਿੰਗ ਐਨ ਆਫੀਸਰ ਐਗਰੀ ਟੂ ਹੈਲਪ। ਈਵਨ ਆਰਮੀ ਨੂੰ ਵੀ ਤਰਲੇ ਕਰਨੇ ਪਏ ਕਿ ਬਈ ਇਹਨੂੰ ਤੁਸੀਂ ਹਸਪਤਾਲ ਪਹੁੰਚਾਓ। ਐਗਰੀ ਟੂ ਹੈਲਪ। ਦ ਕੰਡਕਟ ਆਫ ਦ ਰੈਜ਼ੀਡੈਂਟਸ ਆਫ ਦ ਨੀਅਰ ਬਾਈ ਲੋਕੈਲਿਟੀ ਆਫ ਹੌਜ਼ ਰਾਣੀ overwhelmingly Muslim was a contrast to this, ਕਿ ਇਹਦੇ ਨੇੜੇ ਜਿਹੜੀ ਆਬਾਦੀ ਹੌਜ਼ ਰਾਣੀ ਸੀ ਉੱਥੋਂ ਦੇ ਮੁਸਲਮਾਨਾਂ ਦਾ ਵਰਤਾਰਾ ਇਹਦੇ ਬਿਲਕੁਲ ਉਲਟ ਸੀ। They all gathered on the road and didn't allow the mob to pass through Hauze Rani or the Khirki area to the Malviya Nagar to look for Sikh targets, ਕਿ ਉਹਨਾਂ ਨੇ ਉਹ ਰਾਹ ਬਲੌਕ ਕਰਤਾ ਮੁਸਲਮਾਨਾਂ ਨੇ, ਔਰ ਜਿਹੜੀ ਮੌਬ ਸੀ ਉਹਨਾਂ ਨੂੰ ਹੌਜ਼ ਰਾਣੀ ਤੋਂ ਨਹੀਂ ਗੁਜ਼ਰਨ ਦਿੱਤਾ ਕਿਉਂਕਿ ਉਹ ਖਿਰਕੀ ਏਰੀਏ ਤੋਂ ਮਾਲਵੀਆ ਨਗਰ ਜਿੱਥੇ ਕਿ ਸਿੱਖ ਰਹਿੰਦੇ ਸੀ ਉੱਥੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਮਾਰਨ ਲਈ, ਉਹਨਾਂ ਨੇ ਉਹਨੂੰ ਬਲੌਕ। ਆਈ ਸੌ ਐਂਪੈਥੀ ਰਾਦਰ ਦੈਨ ਐਕਸਪ੍ਰੈਸ਼ਨ ਆਫ ਐਨੀ ਓਲਡ ਗਰਜ ਅਮੰਗ ਦਾ ਮੁਸਲਿਮਸ ਆਫ ਦਾ ਏਰੀਆ, ਕਿ ਮੁਸਲਮਾਨਾਂ ਦੇ ਅੰਦਰ ਉਹ ਹਮਦਰਦੀ ਸੀ, ਪਿਆਰ ਸੀ, ਕੋਈ ਸਿੱਖਾਂ ਦੇ ਖਿਲਾਫ ਕੋਈ ਗਰਜ ਨਹੀਂ ਸੀ। The upshot was that soon after this, reports started appearing in a Hindi daily about Hauze Rani becoming a mini Pakistan. ਉਹਨੇ ਕਿਹਾ ਜੀ ਇਹਦਾ ਸਿਲਾ ਇਹ ਹੋਇਆ ਕਿ ਕੁਝ ਦੇਰ ਬਾਅਦ ਇੱਕ ਜਿਹੜੀ ਹਿੰਦੀ ਡੇਲੀ ਅਖਬਾਰ ਸੀ ਉਹਨੇ ਸਾਡੇ ਹੌਜ਼ ਖਾਸ ਦੇ ਇਸ ਇਲਾਕੇ ਨੂੰ ਮਿੰਨੀ ਪਾਕਿਸਤਾਨ ਕਹਿਣਾ ਸ਼ੁਰੂ ਕਰ ਦਿੱਤਾ। ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਕੁਝ ਚੀਜ਼ਾਂ ਨੇ ਉਹ ਫੈਕਟ ਸਾਹਮਣੇ ਆਉਣੇ ਚਾਹੀਦੇ ਨੇ, ਔਰ ਅਸੀਂ ਸਮਝਦੇ ਹਾਂ ਕਿ ਕਿਉਂਕਿ ਮੁਸਲਮਾਨਾਂ ਨੇ ਉਸ ਤੋਂ ਪਹਿਲਾਂ 47 ਤੋਂ ਬਾਅਦ ਭਾਰਤ ਭਰ 'ਚ ਜਿਹੜੇ ਅੱਜ ਜਦੋਂ ਅਸੀਂ ਕਹਿੰਦੇ ਹਾਂ ਜੀ ਸਾਡੇ ਖਿਲਾਫ ਦੰਗੇ ਨਹੀਂ ਸੀ, ਨਸਲਕੁਸ਼ੀ ਸੀ, ਅਸੀਂ 84 ਤੱਕ ਇਹੀ ਸਮਝਦੇ ਸੀ ਜਦੋਂ ਹੁੰਦਾ ਸੀ ਜੀ ਅਹਿਮਦਾਬਾਦ ਮੇਂ ਦੰਗੇ, ਲਖਨਊ ਮੇਂ ਦੰਗੇ ਜਾਂ ਬਿਹਾਰ ਦੇ ਵਿੱਚ ਹੁੰਦੇ ਰਹਿੰਦੇ ਸੀ ਕਿ ਜੀ ਦੰਗੇ ਹੋਣੇ ਨੇ। ਹੁਣ ਇਹ ਸਮਝ ਆਉਂਦਾ ਵੀ ਉਹ ਮੁਸਲਮਾਨਾਂ ਦੀ ਵਨ ਸਾਈਡਡ ਨਸਲਕੁਸ਼ੀ ਸੀ ਜਿਹੜੀ ਕਿ ਸਰਕਾਰ ਦੀ ਸ਼ਹਿ ਨਾਲ ਉਹਨਾਂ ਦੇ ਗੁੰਡੇ ਕਰਦੇ ਸੀ, ਔਰ ਜਦੋਂ ਇਹਨਾਂ ਨੇ ਇਸਤੇਮਾਲ ਕੀਤਾ ਲਫ਼ਜ਼ ਕਿ ਐਂਪੈਥੀ, ਕਿ ਮੁਸਲਮਾਨ ਸਮਝ ਸਕਦੇ ਸੀ ਵੀ ਉਹ ਸਾਡੇ ਨਾਲ ਤਾਂ ਹੁੰਦਾ ਹੀ ਸੀ, ਹੁਣ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਔਰ ਉਹ ਸੜਕ ਤੇ ਆਏ, ਉਹਨਾਂ ਨੇ ਮੌਬ ਨੂੰ ਰੋਕਿਆ ਔਰ ਮਾਲਵੀਆ ਨਗਰ ਦੇ ਸਿੱਖਾਂ ਨੂੰ ਸੇਵ ਕੀਤਾ। ਲੇਕਿਨ ਇਹ ਸਟੋਰੀ ਤੁਹਾਨੂੰ ਕਿਤੇ ਮੀਡੀਆ 'ਚ ਜਾਂ ਕਿਤੇ ਵੀ ਜਿਹੜੀ ਆ ਦੇਖਣ 'ਚ ਨਹੀਂ ਆਉਂਦੀ। ਸੋ ਅਸੀਂ ਇੱਕ ਵਾਰ ਫੇਰ ਜਿੱਥੇ ਨਵੰਬਰ 84 ਦੇ ਇਸ ਹਫ਼ਤੇ 'ਚ ਮਾਰੇ ਗਏ ਹਜ਼ਾਰਾਂ ਆਪਣੇ ਭਰਾਵਾਂ ਭੈਣਾਂ ਛੋਟੇ ਬੱਚੇ ਬੱਚਿਆਂ ਨੂੰ ਆਪਣੀਆਂ ਯਾਦਾਂ 'ਚ ਲਿਆਈਏ, ਉੱਥੇ ਇਸ ਫਰਜ਼ ਨੂੰ ਵੀ ਪਛਾਣੀਏ ਕਿ ਡੁੱਲੇ ਖੂਨ ਦਾ ਅਸੀਂ ਹੱਕ ਲੈਣਾ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਲਈ ਜਿੱਦਾਂ ਆਪਾਂ ਅਪੀਲ ਕਰਦੇ ਹਾਂ ਕਰ ਦਈਏ। ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਨਾ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।